ਬੀਬੀ ਹੀਰ ਨੂੰ ਘੱਤ ਕੇ ਵਿੱਚ ਡੋਲੀ ਵੇਖੋ ਲੈ ਚੱਲੇ ਨੇ, ਵਾਰੋ ਵਾਰੀਆਂ ਨੀ। ਡੋਲੀ ਵਿੱਚ ਮਸੀਤ ਜਾ ਰੱਖੀਓ ਨੇ, ਤੇ ਮੁੱਲਾਂ ਸੱਦ ਕੇ ਸਫਾਂ ਖਿਲਾਰੀਆਂ ਨੀ। ਬਾਪ ਹੀਰ ਦਾ ਕਬਰ ਦੇ ਕੋਲ ਬੈਠਾ, ਲਾਹਦ ਵੇਖ ਕੇ ਤੇ ਚੀਕਾਂ ਮਾਰੀਆਂ ਨੀ। ਤੇ ਧੀਏ ਵੇਖ ਲੈ ਨੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ ਨੀ। ਜਿਹੜੇ ਤੂੰਬੇ ਗੁੜਤੀ ਦਿੰਦੇ ਉਸੇ ਹੀ ਤੂੰਬੇ ਪਾਣੀ, ਤੇ ਜਿਹੜੇ ਆਵਨ ਮੇਲ ਮੁਹੰਮਦ ਉਹੀਓ ਹੀ ਆਉਣ ਮੁਕਾਣੀ। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਡਿਜੀਟਲ ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਲੱਗਾ ਹੋਇਆ ਬੈਲ ਦਾ ਬਟਨ ਜ਼ਰੂਰ ਦਬਾਇਆ ਜੇ। ਤੇ ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ। ਕਿਉਂ ਜੇ ਇੱਕ ਤੇ ਤੁਹਾਡੇ ਤਾਸੁਰਾਤ, ਤੁਹਾਡੇ ਪਰਤਾਵੇ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬੱਬ ਹੁੰਦੇ ਨੇ, ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੇ ਵਲੌਗਸ ਨੂੰ, ਆਪਣੀ ਗੁਫ਼ਤਗੂ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਅੱਜ ਸਾਨੂੰ ਲੰਦਨ ਦੇ ਵਿੱਚ ਮੁਕੀਮ ਸਾਡੇ ਕੁਝ ਪਾਕਿਸਤਾਨੀ ਦੋਸਤ ਜਿਹੜੇ ਕਿ ਬਸਿਲਸਿਲਾ ਰੁਜ਼ਗਾਰ ਇੰਗਲੈਂਡ ਗਏ ਨੇ ਤੇ ਲੰਦਨ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਮਰਹੂਮ ਨਿਜ਼ਾਮਦੀਨ ਹੋਰਾਂ ਦੀ ਰਿਕਾਰਡਡ ਗੁਫ਼ਤਗੂ ਦੇ ਵਿੱਚੋਂ ਕੁਝ ਅਸ਼ਆਰ ਭੇਜੇ ਨੇ, ਤੇ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਅਸੀਂ ਤੁਹਾਡੀ ਸੇਵਾ ਦੇ ਵਿੱਚ ਤੇ ਉਹਨਾਂ ਦੀ ਖਿਦਮਤ ਦੇ ਵਿੱਚ ਉਹਨਾਂ ਸ਼ੇਅਰਾਂ ਦਾ ਤਰਜਮਾ ਪੇਸ਼ ਕਰੀਏ। ਪਿਆਰਿਓ, ਤੁਸੀਂ ਜਾਣਦੇ ਹੋ, ਸਾਡੀ ਅਜੋਕੀ ਪੀੜ੍ਹੀ ਦੇ ਨੌਜਵਾਨ ਬੱਚੇ ਸਾਡੇ ਤੇ ਸ਼ਾਇਦ ਨਾ ਇੰਨਾ ਜਾਣਦੇ ਹੋਣ, ਲੇਕਿਨ ਮੇਰੀ ਉਮਰ ਦੇ ਤੇ ਮੇਰੇ ਤੋਂ ਵੱਡੀ ਉਮਰ ਦੇ ਸਾਡੇ ਬਹੁਤ ਸਾਰੇ ਵਿਊਅਰਸ ਚੰਗੀ ਤਰ੍ਹਾਂ, ਡਾਢੀ ਤਰ੍ਹਾਂ ਜਾਣਦੇ ਨੇ ਕਿ ਨਿਜ਼ਾਮਦੀਨ ਹੋਰੀ ਨਾ ਸਿਰਫ ਰੇਡੀਓ ਤੇ ਟੀਵੀ ਦੇ ਇੱਕ ਬੜੇ ਉੱਚ ਪੱਧਰ ਦੇ ਫਨਕਾਰ ਸਨ, ਬਲਕਿ ਇੱਕ ਅਜ਼ੀਮ ਦਾਨਸ਼ਵਰ ਵੀ ਸਨ, ਤੇ ਪੰਜਾਬੀ ਜ਼ੁਬਾਨੋ ਅਦਬ ਦੇ ਬਹੁਤ ਵੱਡੇ ਅਲਮਬਰਦਾਰ ਵੀ ਸਨ। ਸਾਰੀ ਹਯਾਤੀ ਉਹਨਾਂ ਮਾਂ ਬੋਲੀ ਦਾ ਝੰਡਾ ਚੁੱਕੀ ਰੱਖਿਆ। ਉਹਨਾਂ ਦੀ ਗੁਫ਼ਤਗੂ ਮੁਖਤਲਿਫ ਕੈਸਟਸ ਦੇ ਵਿੱਚ ਰਿਕਾਰਡਡ ਮਿਲ ਜਾਂਦੀ ਹੈ, YouTube ਤੇ ਵੀ ਤੁਸੀਂ ਸੁਣ ਸਕਦੇ ਹੋ। ਨਿਜ਼ਾਮਦੀਨ ਹੋਰਾਂ ਦੀ ਗੁਫ਼ਤਗੂ ਦੇ ਵਿੱਚੋਂ ਕੁਝ ਸ਼ੇਰ ਜਿਹੜੇ ਕਿ ਸਾਡੇ ਦੋਸਤਾਂ ਨੇ ਸਾਨੂੰ ਭਿਜਵਾਏ ਨੇ ਤੇ ਸਾਥੋਂ ਮੰਗ ਕੀਤੀ ਹੈ ਕਿ ਇਹਦੀ ਸ਼ਰ੍ਹਾ ਕਰੀਏ, ਇਹਦਾ ਤਰਜਮਾ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰੀਏ। ਉਹ ਅਸ਼ਆਰ ਇਸ ਤਰ੍ਹਾਂ ਨੇ, ਬੀਬੀ ਹੀਰ ਨੂੰ ਘੱਤ ਕੇ ਵਿੱਚ ਡੋਲੀ ਵੇਖੋ ਲੈ ਚੱਲੇ ਨੇ, ਵਾਰੋ ਵਾਰੀਆਂ ਨੀ। ਡੋਲੀ ਵਿੱਚ ਮਸੀਤ ਜਾ ਰੱਖੀਓ ਨੇ, ਤੇ ਮੁੱਲਾਂ ਸੱਦ ਕੇ ਸਫਾਂ ਖਿਲਾਰੀਆਂ ਨੀ। ਬਾਪ ਹੀਰ ਦਾ ਕਬਰ ਦੇ ਕੋਲ ਬੈਠਾ, ਲਾਹਦ ਵੇਖ ਕੇ ਤੇ ਚੀਕਾਂ ਮਾਰੀਆਂ ਨੀ। ਤੇ ਧੀਏ ਵੇਖ ਲੈ ਨੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ ਨੀ। ਪਿਆਰਿਓ, ਇਹ ਜਿਹੜੇ ਮਿਸਰੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤੇ ਨੇ, ਇਹਦੇ ਵਿੱਚ ਵੇਖਣ ਨੂੰ ਤੇ ਹੀਰ ਦੀ ਰੁਖਸਤੀ ਦਾ ਮੰਜ਼ਰ ਬਿਆਨ ਕੀਤਾ ਜਾ ਰਿਹਾ ਹੈ। ਮੰਜ਼ਰ ਕਸ਼ੀ ਕੀਤੀ ਗਈ ਹੈ ਕਿ ਡੋਲੀ ਦੇ ਵਿੱਚ
ਪਾ ਕੇ ਤੇ ਹੀਰ ਨੂੰ ਲੈ ਚੱਲੇ ਨੇ ਕੁਹਾਰ। ਸਾਡੇ ਪਿੰਡਾਂ ਥਾਵਾਂ ਦੇ ਵਿੱਚ ਜਦੋਂ ਧੀ ਭੈਣ ਦੀ ਸ਼ਾਦੀ ਹੁੰਦੀ ਸੀ ਤੇ ਉਹਦੀ ਰੁਖਸਤੀ ਡੋਲੀ ਦੇ ਵਿੱਚ ਬਿਠਾ ਕੇ ਤੇ ਕੀਤੀ ਜਾਂਦੀ ਸੀ। ਅੱਜ ਕੱਲ੍ਹ ਜਦੀਦ ਦੌਰ ਹੈ, ਹੁਣ ਗੱਡੀਆਂ ਦੇ ਵਿੱਚ ਬੈਠ ਕੇ ਸਾਡੀਆਂ ਬੱਚੀਆਂ ਆਪਣੇ ਪੇਕੇ ਘਰੋਂ ਸਹੁਰੇ ਘਰ ਜਾਂਦੀਆਂ ਨੇ। ਪੁਰਾਣੇ ਸਮੇਂ ਜਿਹੜਾ ਕਿ ਕੋਈ ਐਡਾ ਪੁਰਾਣਾ ਵੀ ਨਹੀਂ, ਮਾਜ਼ੀ ਕਰੀਬ ਦੀ ਗੱਲ ਹੈ, ਬਲਕਿ ਸਾਡੇ ਬਹੁਤ ਸਾਰੇ ਪਿੰਡਾਂ ਥਾਵਾਂ ਦੇ ਵਿੱਚ ਅੱਜ ਵੀ ਇਹ ਰਸਮ ਜਾਰੀ ਉਹ ਸਾਰੀ ਹੈ ਕਿ ਡੋਲੀ ਦੇ ਵਿੱਚ ਬਹਾ ਕੇ ਧੀ ਨੂੰ ਘਰੋਂ ਰੁਖਸਤ ਕਰਦੇ ਨੇ ਪੇਕੇ। 4 ਕੁਹਾਰ ਹੁੰਦੇ ਨੇ, ਬਾਂਸ ਲਾਏ ਹੁੰਦੇ ਨੇ ਜਿਨ੍ਹਾਂ ਨੇ, ਉਹ 4 ਬੰਦੇ ਚੁੱਕ ਕੇ ਡੋਲੀ ਵਿੱਚ ਦੁਲਹਨ ਨੂੰ ਬਿਠਾ ਕੇ ਤੇ ਲੈ ਕੇ ਪੇਕੇ ਘਰੋਂ ਜਾਂਦੇ ਨੇ। ਰੁਖਸਤੀ ਡੋਲੀ ਵਿੱਚ ਹੁੰਦੀ ਹੈ। ਉਹੀ ਪੀਰ ਵਾਰਿਸ ਸ਼ਾਹ ਸੈਯਦ ਨੇ ਲਿਖਿਆ, ਜਿਹੜੇ ਅਸ਼ਆਰ ਸਾਨੂੰ ਸਾਡੇ ਵਿਊਅਰਸ ਨੇ ਭੇਜੇ ਨੇ ਕਿ ਬੀਬੀ ਹੀਰ ਨੂੰ ਘੱਤ ਕੇ, ਘੱਤ ਮੈਨੇ ਬਿਠਾ ਕੇ, ਇਹ ਸਰਾਇਕੀ ਜ਼ੁਬਾਨ ਦਾ ਲਫ਼ਜ਼ ਹੈ, ਕਿਸੇ ਚੀਜ਼ ਦੇ ਅੰਦਰ ਵੜ ਜਾਣਾ, ਅੰਦਰ ਲੰਘ ਆਉਣਾ। ਬੀਬੀ ਹੀਰ ਨੂੰ ਘੱਤ ਕੇ ਵਿੱਚ ਡੋਲੀ ਦੇ ਵਿੱਚ ਵਾੜ ਕੇ, ਡੋਲੀ ਦੇ ਵਿੱਚ ਬਿਠਾ ਕੇ, ਵੇਖੋ ਲੈ ਚੱਲੇ ਨੇ ਵਾਰੋ ਵਾਰੀਆਂ ਨੀ, ਕਿ ਚੁੱਕ ਲਿਆ ਹੁਣ ਕੁਹਾਰਾਂ ਨੇ ਤੇ ਲੈ ਚੱਲੇ ਨੇ, ਤੇ ਡੋਲੀ ਵਿੱਚ ਮਸੀਤ ਜਾ ਰੱਖੀ ਉਹ ਨਹੀਂ। ਇਹ ਪਹਿਲਾ ਮਿਸਰਾ ਜਿਹੜਾ ਉਹ ਤੇ ਰੁਖਸਤੀ ਦਾ, ਹੀਰ ਦੀ ਰੁਖਸਤੀ ਦਾ। ਨਾਲ ਹੀ ਹੁਣ ਉਹ ਡੋਲੀ ਜਿਹੜੀ ਹੈ ਉਹ ਮਸਜਿਦ ਦੇ ਵਿੱਚ ਪਈ ਆਉਂਦੀ ਹੈ। ਡੋਲੀ ਵਿੱਚ ਮਸੀਤ ਜਾ ਰੱਖੀ ਉਹਨੇ, ਯਾਨੀ ਪੇਕੇ ਘਰੋਂ ਡੋਲੀ ਚੁੱਕ ਕੇ ਜਿਹੜੀ ਲਿਆਂਦੀ ਗਈ ਸੀ ਉਹਨੂੰ ਖੜ ਕੇ ਮਸਜਿਦ ਵਿੱਚ ਜਾ ਰੱਖਿਆ। ਡੋਲੀ ਵਿੱਚ ਮਸੀਤ ਜਾ ਰੱਖੀ ਉਹਨੇ ਤੇ ਮੁੱਲਾਂ ਸੱਦ ਕੇ ਸਫਾਂ ਖਿਲਾਰੀਆਂ ਨਹੀਂ। ਬਾਪ ਹੀਰ ਦਾ ਕਬਰ ਦੇ ਕੋਲ ਬੈਠਾ, ਲਾਹਦ ਵੇਖ ਕੇ ਤੇ ਚੀਕਾਂ ਮਾਰੀਆਂ ਨੀ, ਧੀਏ ਵੇਖ ਲੈ ਨੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ ਨੀ। ਪਿਆਰਿਓ, ਇੱਥੇ ਇੱਕ ਉਕਦਾ ਹੋਰ ਤੁਹਾਡੇ ਸਾਹਮਣੇ ਬਿਆਨ ਕਰਦਾ ਚੱਲਾਂ, ਇੱਕ ਹੋਰ ਗੰਢ ਖੋਲ੍ਹਦਿਆਂ। ਉਹ ਇਹ ਵੇ ਕਿ ਸਾਡੇ ਦੇਸ਼ ਪੰਜਾਬ ਦੇ ਵਿੱਚ ਸ਼ਾਦੀ ਵਿਆਹ ਦੀਆਂ ਰਸਮਾਂ ਤੇ ਵਫਾਤ ਦੀਆਂ ਰਸਮਾਂ ਤਕਰੀਬਨ ਮਿਲਦੀਆਂ ਜੁਲਦੀਆਂ ਨੇ। ਤੁਸੀਂ ਦੇਖੋ ਨਾ, ਜਦੋਂ ਕੋਈ ਬੰਦਾ ਮਰਦਾ ਉਹਨੂੰ ਵੀ ਨਵਾਇਆ ਜਾਂਦਾ, ਤਿਆਰ ਕੀਤਾ ਜਾਂਦਾ, ਉਹਦੀ ਸਫਾਈ ਖੂਬਸੂਰਤੀ ਕਰਕੇ, ਅੱਛੀ ਤਰ੍ਹਾਂ ਪਾਕ ਸਾਫ ਉਹਦੀ ਮਈਅਤ ਨੂੰ ਕਰਕੇ, ਉਸ ਤੋਂ ਬਾਅਦ ਉਹਨੂੰ ਨਵੇਂ ਕੱਪੜੇ ਯਾਨੀ ਕਫਨ ਪਹਿਨਾਇਆ ਜਾਂਦਾ ਹੈ। ਉਹਨੂੰ ਖੁਸ਼ਬੂ ਵਗੈਰਾ, ਮੁਸ਼ਕਫੂਰ ਜਾਂ ਦੀਗਰ ਚੀਜ਼ਾਂ ਧੂਣੀਆਂ ਦਿੱਤੀਆਂ ਜਾਂਦੀਆਂ ਨੇ, ਜੋ ਵੀ ਸਾਡੀਆਂ ਰਸੂਮ ਨੇ, ਸਾਡੇ ਰਿਵਾਜ ਨੇ, ਸਾਡੀਆਂ ਰੀਤਾਂ ਨੇ। ਉਸ ਤੋਂ ਬਾਅਦ ਉਹਦਾ ਜਨਾਜ਼ਾ ਉਹ ਵੀ 4 ਬੰਦੇ ਹੀ ਚੁੱਕਦੇ ਨੇ। ਜਨਾਜ਼ਾ ਮੰਜੀ 'ਤੇ ਚੁੱਕਿਆ ਜਾਂਦਾ ਹੈ। ਦੁਲਹਨ ਜਿਹੜੀ ਹੈ ਉਹਨੂੰ ਵੀ ਉਸੇ ਤਰ੍ਹਾਂ ਹੀ ਖੂਬਸੂਰਤ ਤਰੀਕੇ ਦੇ ਨਾਲ ਨਵਾ ਧਵਾ ਕੇ, ਸਜਾ ਕੇ, ਨਵੇਂ ਲਿਬਾਸ ਪਹਿਨਾ ਕੇ, ਰੂਸੀ ਜੋੜਾ ਪਹਿਨਾ ਕੇ, ਜਨਾਜ਼ਾ ਵੀ ਆਪਣੇ ਆਬਾਈ ਘਰੋਂ, ਆਪਣੀ ਰਿਹਾਇਸ਼ਗਾਹ ਤੋਂ ਜਾਂਦਾ ਹੈ ਆਪਣੇ ਅਸਲੀ ਘਰ ਵੱਲ, ਕਬਰਸਤਾਨ ਵੱਲ। ਤੇ ਦੁਲਹਨ ਜਿਹੜੀ ਹੈ ਉਹ ਵੀ ਆਪਣੇ ਆਬਾਈ ਘਰ, ਆਪਣੇ ਪੇਕੇ ਘਰ ਤੋਂ ਉਹਨੂੰ 4 ਕੁਹਾਰ ਝੁਕਦੇ ਨੇ, ਉਹਦੀ ਡੋਲੀ ਨੂੰ ਕੰਧਾ ਦਿੰਦੇ ਨੇ। ਜਦੋਂ ਕਿ ਜਨਾਜ਼ਾ ਜਦੋਂ ਜਾਂਦਾ ਹੈ ਤੇ ਉਦੋਂ ਵੀ ਮਈਅਤ ਨੂੰ 4 ਬੰਦੇ ਹੀ ਕੰਧਾ ਦਿੰਦੇ ਨੇ। ਵਾਰੋ ਵਾਰੀ ਫਿਰ ਹੋਰ ਲੋਕ ਵਾਰੀ ਲੈਂਦੇ ਨੇ, ਸੁਆਬ ਹਾਸਲ ਕਰਦੇ ਨੇ। ਕੰਧਾ ਤੇ ਮੋਢਾ, ਜਿਹਨੂੰ ਅਸੀਂ ਪੰਜਾਬੀ 'ਚ ਆਖਦੇ ਹਾਂ ਵੀ ਮੋਢਾ ਦਿੰਦੇ ਨੇ ਉਹਦੀ ਮਈਅਤ ਨੂੰ, ਉਹਦੇ ਜਨਾਜ਼ੇ ਨੂੰ। ਮੁਮਾਸਲਤ ਮੈਂ ਅਰਜ਼ ਕਰ ਰਿਹਾ ਸਾਂ ਕਿ ਦੁਲਹਨ ਨੂੰ ਵੀ ਨਵਾ ਧਵਾ ਕੇ, ਤਿਆਰ ਕਰਕੇ, ਖੁਸ਼ਬੂਆਂ ਲਗਾ ਕੇ ਉਰੂਸੀ ਜੋੜਾ ਪਹਿਨਾਇਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਸਿਮਿਲਰਲੀ ਜਨਾਜ਼ਾ ਜਿਹੜਾ ਉਹਨੂੰ ਵੀ ਮਈਅਤ ਨੂੰ ਨਵਾ ਧਵਾ ਕੇ, ਪਾਕ ਸਾਫ ਕਰਕੇ, ਜੋ ਅਹਕਾਮਾਤ ਸ਼ਰਈ ਨੇ
ਉਹਦੇ ਤੇ ਪੂਰੇ ਕਰਕੇ ਮੁਸ਼ਕਫੂਰ ਦੀਗਰ ਕੋਈ ਖੁਸ਼ਬੂਯਾਤ ਕੋਈ ਧੂਨੀਆਂ ਵਗੈਰਾ ਉਹਨੂੰ ਨਵਾਂ ਲਿਬਾਸ ਯਾਨੀ ਕਫਨ ਪਹਿਨਾ ਦਿੱਤਾ ਜਾਂਦਾ ਹੈ, ਉਹਨੂੰ ਕਫਨਾਇਆ ਜਾਂਦਾ ਹੈ, ਉਹਨੂੰ ਅਰੂਸੀ ਜੋੜਾ ਪਹਿਨਾਇਆ ਜਾਂਦਾ ਹੈ। ਉਸ ਤੋਂ ਬਾਅਦ ਵਿਆਹ ਦੇ ਵਿੱਚ ਵੀ ਅੰਗ ਸਾਕ ਸਾਰੇ ਇਕੱਠੇ ਹੁੰਦੇ ਨੇ, ਖੁਸ਼ੀ ਹੁੰਦੀ ਹੈ ਤੇ ਮੇਲ ਆਉਂਦਾ ਹੈ। ਜਿਹੜੇ ਰਿਸ਼ਤੇਦਾਰ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਲਈ ਆਉਂਦੇ ਨੇ ਉਹਨੂੰ ਅਸੀਂ ਆਪਣੀ ਮਾਂ ਬੋਲੀ 'ਚ ਆਖਦੇ ਹਾਂ ਵੀ ਮੇਲ ਆਇਆ ਹੋਇਆ ਹੈ। ਯਾਨੀ ਵਿਆਹ ਹੈ ਸਾਡੇ ਘਰ ਸਾਡੀ ਧੀ ਦਾ ਤੇ ਸਾਡੇ ਅੰਗ ਸਾਕ ਜਿਹੜੇ ਆਏ ਨੇ ਉਹਨਾਂ ਨੂੰ ਅਸੀਂ ਆਖਦੇ ਹਾਂ ਮੇਲ ਆਇਆ ਹੋਇਆ। ਤੇ ਇਸੇ ਤਰ੍ਹਾਂ ਹੀ ਜਦੋਂ ਜਨਾਜ਼ਾ ਵੀ ਕਿਸੇ ਦਾ ਉੱਠਦਾ, ਕਿਸੇ ਦੀ ਵਫਾਤ ਹੁੰਦੀ ਹੈ, ਕਿਸੇ ਦਾ ਇੰਤਕਾਲ ਹੋ ਜਾਂਦਾ, ਉਦੋਂ ਵੀ ਉਹਦੇ ਅੰਗ ਸਾਕ ਰਿਸ਼ਤੇਦਾਰ ਸਾਰੇ ਉਹਦੇ ਘਰ ਆਉਂਦੇ ਨੇ। ਇਹਦੇ 'ਚ ਵੀ ਦੇਖੋ ਤੁਸੀਂ ਇੱਕ ਮੁਮਾਸਲਤ ਹੈ। ਖੁਸ਼ੀ ਵੇਲੇ ਵੀ ਸਾਰੇ ਅੰਗ ਸਾਕ ਰਿਸ਼ਤੇਦਾਰ ਯਾਰ ਦੋਸਤ ਇਕੱਠੇ ਹੁੰਦੇ ਨੇ, ਆਉਂਦੇ ਨੇ, ਸ਼ਾਮਲ ਹੁੰਦੇ ਨੇ ਆ ਕੇ ਖੁਸ਼ੀ ਵਿੱਚ। ਤੇ ਗਮੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਸੀਨ ਹੁੰਦਾ। ਲੇਕਿਨ ਗਮ ਦੇ ਵੇਲੇ ਜਿਹੜੇ ਗਮ ਮਨਾਉਣ ਆਉਂਦੇ ਨੇ, ਜਨਾਜ਼ੇ ਦੇ ਵਿੱਚ ਸ਼ਿਰਕਤ ਕਰਨ ਲਈ ਆਉਂਦੇ ਨੇ, ਜਨਾਜ਼ਾ ਪੜ੍ਹਨ ਲਈ ਆਉਂਦੇ ਨੇ, ਇੰਤਕਾਲ ਦੀ ਖਬਰ ਸੁਣ ਕੇ ਆਉਂਦੇ ਨੇ, ਉਹਨਾਂ ਨੂੰ ਸਾਡੇ ਦੇਸ਼ ਪੰਜਾਬ ਵਿੱਚ ਆਖਿਆ ਜਾਂਦਾ ਹੈ ਕਿ ਮਕਾਣੀ ਆਏ ਨੇ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਸ਼ੇਰ ਹੈ, ਫਰਮਾਉਂਦੇ ਨੇ ਜਿਹੜੇ ਤੁੰਬੇ ਗੁੜਤੀ ਦਿੰਦੇ ਉਸੇ ਹੀ ਤੁੰਬੇ ਪਾਣੀ, ਤੇ ਜਿਹੜੇ ਆਵਨ ਮੇਲ ਮੁਹੰਮਦ ਉਹੀਓ ਹੀ ਆਉਣ ਮੁਕਾਣੀ। ਯਾਨੀ ਇੱਕ ਬੱਚਾ ਜਦੋਂ ਪੈਦਾ ਹੁੰਦਾ ਨਿੱਕਾ ਜਿਹਾ, ਤੇ ਉਸ ਬੱਚੇ ਨੂੰ ਵੀ ਉਹ ਚੂੰਕਿ ਕੁਛ ਖਾ ਪੀ ਨਹੀਂ ਸਕਦਾ, ਤੇ ਉਹਨੂੰ ਗੁੜਤੀ ਰੂਈ ਦਾ ਛੋਟਾ ਜਿਹਾ ਟੁਕੜਾ ਲੈ ਕੇ, ਰੂਈ ਦਾ ਗਾਲਾ ਲੈ ਕੇ, ਤੇ ਉਹ ਸ਼ਹਿਦ ਨਾਲ ਜਾਂ ਕਿਸੇ ਚੀਜ਼ ਦੇ ਨਾਲ ਉਹਨੂੰ ਤਰ ਕਰਕੇ ਤੇ ਉਹ ਛੋਟੇ ਜਿਹੇ ਬੱਚੇ ਦੇ ਬੁੱਲਾਂ ਨੂੰ, ਉਹਦੇ ਹੋਂਟਾਂ ਨੂੰ, ਉਹਦੀਆਂ ਬੁੱਲੀਆਂ ਨੂੰ ਲਾਇਆ ਜਾਂਦਾ ਹੈ। ਜਿਹੜੇ ਤੁੰਬੇ ਗੁੜਤੀ ਦਿੰਦੇ ਉਸੇ ਹੀ ਤੁੰਬੇ ਪਾਣੀ। ਤੇ ਜਦੋਂ ਕੋਈ ਮੁਅੱਮਰ ਸ਼ਖਸ ਵਡੇਰਾ ਬਜ਼ੁਰਗ ਸਾਡਾ ਬਾਬਾ ਜੀ ਫੌਤ ਹੋਣ ਲੱਗਦੇ ਨੇ, ਉਦੋਂ ਵੀ ਚੂੰਕਿ ਨਕਾਹਤ ਦਾ ਆਲਮ ਹੁੰਦਾ ਹੈ, ਕਈ ਸਾਡੇ ਐਸੇ ਬਜ਼ੁਰਗ ਹੁੰਦੇ ਨੇ ਵਫਾਤ ਦੇ ਕਰੀਬ ਜਿਹੜੇ ਨਕਾਹਤ ਬੜੀ ਮਹਿਸੂਸ ਕਰਦੇ ਨੇ, ਬਿਮਾਰੀ ਕੋਈ ਮਰਜ਼ ਲਾਹਕ ਹੋ ਜਾਂਦਾ, ਕਮਜ਼ੋਰੀ ਹੋ ਜਾਂਦੀ ਹੈ, ਉੱਠ ਕੇ ਬਹਿ ਕੇ ਆਪਣੇ ਨੈਣੀ ਪੁਰਾਣੀ ਪਾਣੀ ਨਹੀਂ ਪੀ ਸਕਦੇ, ਉਹਨਾਂ ਨੂੰ ਵੀ ਹੋਂਟਾਂ ਨੂੰ ਥੋੜ੍ਹਾ ਥੋੜ੍ਹਾ ਪਾਣੀ, ਡਾਕਟਰ ਆਖਦੇ ਨੇ ਜਾਂ ਕੋਈ ਹਕੀਮ ਦਨਾ ਕਿ ਥੋੜ੍ਹਾ ਥੋੜ੍ਹਾ ਪਾਣੀ ਲਾਓ ਜੀ ਇਹਨਾਂ ਦੇ ਹੋਂਟਾਂ ਨੂੰ। ਉਹਨੂੰ ਉਸ ਗੱਲ ਦੀ ਮੰਜ਼ਰਕਸ਼ੀ ਕੀਤੀ ਹੈ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਵੀ ਜਿਹੜੇ ਤੁੰਬੇ ਗੁੜਤੀ ਦਿੰਦੇ ਉਸੇ ਹੀ ਤੁੰਬੇ ਪਾਣੀ, ਤੇ ਜਿਹੜੇ ਆਵਨ ਮੇਲ ਮੁਹੰਮਦ ਉਹੀਓ ਹੀ ਆਨ ਮੁਕਾਣੀ। ਮੈਂ ਅਰਜ਼ ਕਰ ਰਿਹਾ ਸਾਂ ਕਿ ਜਿਸ ਤਰ੍ਹਾਂ ਸ਼ਾਦੀ ਵਿੱਚ ਮੇਲ ਆਉਂਦਾ, ਉਸੇ ਤਰ੍ਹਾਂ ਜਨਾਜ਼ੇ ਦੇ ਵਕਤ, ਵਫਾਤ ਦੇ ਵਕਤ ਜਿਹੜੇ ਰਲਤ ਕਰਨ ਆਉਂਦੇ ਨੇ ਉਹਨਾਂ ਨੂੰ ਅਸੀਂ ਆਖਦੇ ਹਾਂ ਮੁਕਾਣੀ ਆਏ ਨੇ। ਨਿਕਾਹ ਦੇ ਵੇਲੇ ਵੀ ਮੌਲਵੀ ਸਾਹਿਬ ਦਰਕਾਰ ਹੁੰਦੇ ਨੇ, ਤੇ ਜਨਾਜ਼ਾ ਪੜ੍ਹਨ ਦੇ ਵਿੱਚ ਵੀ ਮੌਲਵੀ ਸਾਹਿਬ ਨੂੰ ਸੱਦਿਆ ਜਾਂਦਾ ਹੈ, ਉਹ ਹੀ ਆ ਕੇ ਜਨਾਜ਼ਾ ਪੜ੍ਹਾਉਂਦੇ ਨੇ। ਯਾਨੀ ਵਫਾਤ ਦੇ ਵਿੱਚ ਵੀ ਮੌਲਵੀ ਸਾਹਿਬ ਦਾ ਇੱਕ ਕਿਰਦਾਰ ਹੈ। ਇਸੇ ਤਰ੍ਹਾਂ ਹੀ ਨਿਕਾਹ ਦੇ ਵਿੱਚ ਵੀ ਮੌਲਾਨਾ ਸਾਹਿਬ ਨੂੰ ਬੁਲਾਇਆ ਜਾਂਦਾ, ਉਹ ਆ ਕੇ ਅਕਦ ਕਰਾਉਂਦੇ ਨੇ, ਨਿਕਾਹ ਪੜ੍ਹਦੇ ਨੇ। ਟੋਲੀ ਵਿੱਚ ਮਸੀਤ ਜਾਰ ਰੱਖੀ ਉਹਨੇ, ਮੁੱਲਾਂ ਸੱਦ ਕੇ ਸਫਾ ਖਿਲਾ ਰਹੀਆਂ ਨੇ। ਯਾਨੀ ਉਹ ਡੋਲੀ ਜਿਹਦੇ ਵਿੱਚ ਦੁਲਹਨ ਨੂੰ ਬਿਠਾ ਕੇ ਸ਼ਾਇਰ ਨੇ ਪੇਕੇ ਘਰੋਂ ਕਢਾਇਆ ਸੀ, 4 ਕੁਹਾਰਾਂ ਹੀ ਉਹਨੂੰ ਚੁੱਕਿਆ ਆਇਆ ਸੀ, ਉਸ ਡੋਲੀ ਨੂੰ ਹੁਣ ਜਨਾਜ਼ੇ ਨੂੰ ਡੋਲੀ ਦਾ ਨਾਂ ਦੇ ਦਿੱਤਾ ਗਿਆ ਹੈ ਅਗਲੇ ਮਿਸਰੇ 'ਚ, ਕਿ ਡੋਲੀ ਵਿੱਚ ਮਸੀਤ ਜਾਰ ਰੱਖੀ ਉਹਨੇ। ਉਸੇ ਤਰ੍ਹਾਂ ਹੀ 4 ਬੰਦਿਆਂ ਕੰਧਾ ਦਿੱਤਾ ਜਾ ਕੇ ਤੇ ਉਹਨੂੰ ਮਸੀਤੇ ਰੱਖ ਦਿੱਤਾ। ਮਸਜਿਦ ਨੂੰ ਪੰਜਾਬੀ 'ਚ ਮਸੀਤ ਆਖਦੇ ਨੇ। ਪਿੱਛੇ ਫਿਰ ਸਫਾਂ ਖਿਲਾਰ ਲਈਆਂ, ਸ਼ਕਲ ਬਣ ਗਈ ਜਨਾਜ਼ੇ ਦੀ। ਅਰਜ਼ ਮੈਂ ਤੁਹਾਡੀ ਖਿਦਮਤ 'ਚ ਕਰ ਰਿਹਾ ਸਾਂ ਕਿ ਮੌਲਾਨਾ ਸਾਹਿਬ ਸਾਡੇ ਜਿਹੜੇ ਮੁਆਸ਼ਰੇ ਦੇ ਵਿੱਚ ਆਲਮੇ ਦੀਨ ਹੁੰਦੇ ਨੇ, ਸਾਡੇ ਇਮਾਮ ਮਸਜਿਦ ਹੁੰਦੇ ਨੇ, ਉਹਨਾਂ ਦਾ ਬੜਾ ਇੱਕ ਵੱਡਾ ਕਿਰਦਾਰ ਹੁੰਦਾ ਹੈ ਸਾਡੀ ਹਯਾਤੀ ਦੇ ਵਿੱਚ, ਸਾਡੀ ਸ਼ਾਦੀ ਵਿਆਹ 'ਚ, ਸਾਡੇ ਮਰਨ 'ਚ, ਜਿਉਣ 'ਚ ਉਹ ਬੜਾ ਕਿਰਦਾਰ ਅਦਾ ਕਰਦੇ ਨੇ। ਕਿਉਂਕਿ ਬਦਕਿਸਮਤੀ ਦੇ ਨਾਲ ਮੁਸਲਮਾਨ ਹੁੰਦਿਆਂ ਹੋਇਆਂ ਵੀ ਸਾਡੇ ਵਿੱਚੋਂ 99% ਲੋਕ ਜਿਹੜੇ ਨੇ ਜਾਂ ਇਦੋਂ ਵੀ ਜ਼ਿਆਦਾ, ਉਹ ਆਪ
अपने ना तो धी दा पुत्र दा निकाह पढ़ा सकते हैं ते ना ही अपने किसी अहले खाना दी वफात दे उत्ते उन्हां दी नमाज़े जनाजा पढ़ा सकते हैं। इस वास्ते मौलवी साहब भी दरकार हुंदे ने। उस तो इलावा होर जिहड़ियां बहुत सारियां चीज़ां विआह दियां ते शादी दियां मुमासल हुंदियां ने, उहदे विच इह वे कि जिहड़े मेल आए हुंदे ने ਉਹ खुशी दे इस मौके दे उत्ते 2-3 दिन 4 दिन उत्थे ही रहिंदे ने, जिस घर 'च शादी होवे, जिस घर 'च विआह होवे। इसे तरह ही जिहड़े मुकाणी आए हुंदे ने ਉਹ भी साडे देश पंजाब दीयां रस्मां दे मुताबक उत्थे ही कुल छुल करके, हैं जी, कई करीबी बहुत ज़्यादा अजीज़ जिहड़े हुंदे ने, जां धीआं मरन वाले दियां जां पुत्तर दूर दराडेओं जिहड़े आए हुंदे ने, ਉਹਦੇ आबाई घर 'ਚ अपने वालद साहब दी वफात दे उत्ते ਉਹ ਤੇ मजीद दिन भी ਰਹਿੰਦੇ ਨੇ ਉੱਥੇ ਹੀ, क्योंकि फिर दूरों घड़ी घड़ी आया नहीं ਜਾਂਦਾ। ਹੁਣ ਵੇਖੋ बदकिस्मती ਇਹ ਵੇ ਕਿ ਪੁਰਾਣੇ ਵਕਤਾਂ ਦੇ ਵਿੱਚ ਮਰਨ ਦੇ ਉੱਤੇ ਇਸ ਤਰ੍ਹਾਂ ਖਾਣੇ ਨਹੀਂ ਸਨ ਪਕਾਏ ਜਾਂਦੇ ਜਿਸ ਤਰ੍ਹਾਂ ਕਿ ਵਿਆਹਾਂ ਤੇ ਪੱਕਦੇ ਨੇ, ਲੇਕਿਨ ਅੱਜ ਕੱਲ੍ਹ ਉਹ ਵੀ ਰਿਵਾਜ ਸਾਰਾ ਜਿਹੜਾ ਨਾ ਜੀ ਉਹ ਵੀ ਚੱਲ ਗਿਆ। ਇਹ ਵੀ ਚੀਜ਼ ਇੱਕ ਮੁਮਾਸਲ ਹੁੰਦੀ ਹੈ ਕਿ ਖਾਣੇ ਵੀ ਵਰਤਾਏ ਜਾਂਦੇ ਨੇ ਜਿਵੇਂ ਵਿਆਹਾਂ 'ਚ ਵਰਤਾਏ ਜਾਂਦੇ ਨੇ, ਉਸੇ ਤਰ੍ਹਾਂ ਹੀ ਹੁਣ ਜਨਾਜ਼ੇ ਦੇ ਮੌਕੇ ਦੇ ਉੱਤੇ, ਵਫਾਤ ਦੇ ਮੌਕੇ ਦੇ ਉੱਤੇ ਜਿਹੜੇ ਆਏ ਹੁੰਦੇ ਨੇ ਅਫਸੋਸ ਕਰਨ, ਉਹਨਾਂ ਦੇ ਵਾਸਤੇ ਵੀ ਪੂਰਾ ਇਹਤਮਾਮ ਕੀਤਾ ਜਾਂਦਾ ਕਿਆਮੋ ਤਾਮ ਦਾ। ਹਾਲਾਂਕਿ ਇਹ ਅੱਛਾ ਨਹੀਂ ਲੱਗਦਾ, ਸਾਡੇ ਇਸਲਾਮ ਵਿੱਚ ਵੀ ਗੁੰਜਾਇਸ਼ ਨਹੀਂ। ਤੇ ਪਿਆਰਿਓ, ਜਿਹੜੀ ਧੀ ਦਾ ਅਸੀਂ ਵਿਆਹ ਕਰਨੇ ਆ ਉਹਦੀ ਸ਼ਾਦੀ ਵੀ ਉਹਦਾ ਇਮਤਿਹਾਨ ਹੁੰਦਾ ਹੈ। ਉਹਨੂੰ ਜਾ ਕੇ ਫਿਰ ਸਹੁਰੇ ਘਰ ਇਮਤਿਹਾਨ ਦੇਣਾ ਪੈਂਦਾ, ਇੱਕ ਪਰਚਾ ਹੱਲ ਕਰਨਾ ਪੈਂਦਾ ਕਿ ਉਹਦੀ ਪੇਕੇ ਘਰ ਕੀ ਤਰਬੀਅਤ ਕੀਤੀ ਗਈ, ਉਹ ਧੀ ਭੈਣ ਕਿੱਡੀ ਕੁ ਸੁਘੜ ਸਿਆਣੀ ਹੈ, ਉਹਨੂੰ ਕਿਹੜੇ ਕਿਹੜੇ ਕੰਮ ਦਾ ਚੱਜ ਹੈ, ਕਿਆ ਖਾਣਾ ਪਕਾਣਾ ਸੀਨਾ ਪਰੋਣਾ ਉਹਨੂੰ ਆਉਂਦਾ, ਉਹਦੇ ਬਾਕੀ ਆਪਣੇ ਜ਼ਾਤੀ ਕਿਰਦਾਰ ਤੋਂ ਲੈ ਕੇ ਉਹਦੇ तमाम ਕੰਮਕਾਰ ਜਿਹੜੇ ਨੇ ਉਹਨਾਂ ਦੇ ਬਾਰੇ ਉਹਨੂੰ ਇੱਕ ਇਮਤਿਹਾਨ ਦੇਣਾ ਪੈ ਜਾਂਦਾ ਜਾ ਕੇ ਸਹੁਰੇ ਘਰ। ਤੇ ਇਸੇ ਤਰ੍ਹਾਂ ਹੀ ਮਰਨ ਵਾਲਾ ਜਿਹੜਾ ਉਹਨੂੰ ਵੀ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਪੇਸ਼ ਹੋ ਕੇ ਬਾਅਦ ਅਜ਼ ਮਰਗ ਕਬਰ ਦੇ ਵਿੱਚ ਹੀ ਸਵਾਲ ਜਵਾਬ ਔਰ ਇਮਤਿਹਾਨ ਉਹਦਾ ਵੀ ਸ਼ੁਰੂ ਹੋ ਜਾਂਦਾ ਹੈ। ਤੇ ਅਗਲੇ ਸ਼ੇਰ ਦੇ ਵਿੱਚ ਸ਼ਾਇਰ ਲਿਖਦਾ ਹੈ ਕਿ ਬਾਪ ਹੀਰ ਦਾ ਕਬਰ ਦੇ ਕੋਲ ਬੈਠਾ, ਲਾਹਦ ਵੇਖ ਕੇ ਤੇ ਚੀਕਾਂ ਮਾਰੀਆਂ ਨਹੀਂ, ਤੇ ਧੀਏ ਵੇਖ ਲੈ ਨੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ ਨਹੀਂ। ਇਹਦੇ 'ਚ ਇੱਕ ਬੜੀ ਹੀ ਖੂਬਸੂਰਤ ਮੰਜ਼ਰਕਸ਼ੀ ਕੀਤੀ ਗਈ ਹੈ। ਉਹ ਇਹ ਭਈ ਕਬਰ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਜਦੋਂ ਅਸੀਂ ਮੁਰਦੇ ਨੂੰ ਦਫਨਾ ਦਿੰਦੇ ਹਾਂ ਤੇ ਪਿਆਰਿਓ ਕਬਰ ਦੇ ਵਿੱਚ ਕੋਈ ਤਾਕ, ਕੋਈ ਬੂਹਾ, ਕੋਈ ਬਾਰੀ ਨਹੀਂ ਹੁੰਦੀ। ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਕਿਸੇ ਧੀ ਭੈਣ ਦੀ ਸ਼ਾਦੀ ਹੋ ਜਾਂਦੀ ਹੈ ਤੇ ਉਹ ਸਸੁਰਾਲੀ ਘਰ ਜਾ ਕੇ ਫਿਰ ਮਹਿਦੂਦ ਆਪਣੇ ਆਪ ਨੂੰ ਕਰ ਲੈਂਦੀ ਹੈ। ਵੇਖੋ ਨਾ, ਨਵੀਂ ਵਿਆਹੀ ਵਹੁਟੀ ਜਦੋਂ ਸਹੁਰੇ ਘਰ ਆਉਂਦੀ ਹੈ ਤੇ ਉਹ ਮੁੜ ਮੁੜ ਬੂਹੇ ਵੱਲ ਜਾਏ, ਕਦੀ ਦਰਵਾਜ਼ੇ ਨਾਲ ਜਾ ਕੇ ਖਲੋ ਜਾਏ, ਕਦੀ ਖਿੜਕੀਆਂ ਦੇ ਵਿੱਚੋਂ ਬਾਹਰ ਝਾਂਕੇ। ਅੱਛਾ ਨਹੀਂ ਜਾਤਾ ਜਾਂਦਾ, ਉਹਨੂੰ ਸਮਝਿਆ ਹੀ ਜਾਂਦਾ ਕਿ ਯਾਰ ਇਹ ਕੁੜੀ ਹਰ ਵੇਲੇ ਖਿੜਕੀਆਂ ਨਾਲ ਹੀ ਚੰਬੜੀ ਰਹਿੰਦੀ ਹੈ, ਬੂਹੇ ਨਾਲ ਲੱਗੀ ਰਹਿੰਦੀ ਹੈ। ਯਾਨੀ ਇਸ ਗੱਲ ਨੂੰ ਸਾਡੇ ਦੇਸ਼ ਪੰਜਾਬ ਦੀ ਰੀਤ ਰਵਾਇਤ ਦੇ ਵਿੱਚ ਅੱਛੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਤੇ ਧੀ ਭੈਣ ਇੰਝ ਹੀ ਸਮਝ ਲਓ ਕਿ ਕਵਰੇ ਪੈ ਜਾਂਦੀ ਹੈ, ਜਿਵੇਂ ਮੁਰਦਾ ਕਵਰੇ ਪੈ ਜਾਂਦਾ, ਨਾ ਉੱਥੇ ਕੋਈ ਤਾਕ ਹੁੰਦਾ, ਨਾ ਕੋਈ ਬਾਰੀ ਹੁੰਦੀ ਹੈ, ਨਾ ਕੋਈ ਬੂਹਾ ਹੁੰਦਾ, ਮੁਰਦਾ ਬਾਹਰ ਨਹੀਂ ਵੇਖ ਸਕਦਾ। ਇਸੇ ਤਰ੍ਹਾਂ ਇੱਕ ਨੇਕ ਧੀ ਭੈਣ ਨੂੰ ਸਹੁਰੇ ਘਰ ਜਾ ਕੇ ਆਪਣੇ ਆਪ ਨੂੰ ਉਸ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੱਕ ਹੀ ਮਹਿਦੂਦ ਕਰਨਾ ਪੈ ਜਾਂਦਾ ਹੈ। ਜੇ ਉਹ ਇਹ ਕੰਮ ਨਾ ਕਰੇ ਤੇ ਉਹ ਜਿਵੇਂ ਸਾਡੇ ਦੇਸ਼ ਪੰਜਾਬ ਵਿੱਚ ਇੱਕ ਅਖਾਣ ਬਣਿਆ ਹੋਇਆ ਕਿ ਨੂੰਹ ਚੰਬੜੀ ਰਹੀ ਖਿੜਕੀ ਨਾਲ ਤੇ ਬੁੱਢਾ ਮਰ ਗਿਆ ਹਿੜਕੀ ਨਾਲ। ਯਾਨੀ ਇਹ ਇੱਕ ਚੌਂਬੜ ਕਰਾਈ ਗਈ ਹੋਈ ਹੈ।
ਅਜਿਹੀ ਬੱਚੀ ਨੂੰ, ਅਜਿਹੀ ਧੀ ਭੈਣ ਨੂੰ ਜਿਹੜੀ ਬੂਹੇ ਬਾਰੀਆਂ ਨਾਲ ਲੱਗੀ ਰਹਿੰਦੀ ਏ ਤੇ ਘਰੇਲੂ ਅਮੂਰ ਜਿਹੜੇ ਨੇ ਉਹਨਾਂ ਵੱਲ ਧਿਆਨ ਨਹੀਂ ਦਿੰਦੀ। ਇਹ ਜਿਹੜੇ ਸ਼ੇਰ ਸਾਡੇ ਦੋਸਤਾਂ ਨੇ ਲੰਦਨ ਤੋਂ ਭੇਜੇ ਨਿਜ਼ਾਮਦੀਨ ਸਾਹਿਬ ਦੀ ਗੁਫ਼ਤਗੂ ਦੇ ਵਿੱਚੋਂ ਸੁਣ ਕੇ, ਦਰਅਸਲ ਮੁੱਕਦੀ ਗੱਲ ਮੈਂ ਇਹ ਮੁਕਾਉਣੀ ਚਾਹੁੰਦਾ ਭਈ ਇਹਦੇ ਵਿੱਚ ਸ਼ਾਦੀ ਦਾ ਤੇ ਮੌਤ ਦਾ ਮੰਜ਼ਰ ਬਿਆਨ ਕੀਤਾ ਗਿਆ ਹੈ ਔਰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਹੈ ਸ਼ਾਇਰ ਨੇ। ਮੰਜ਼ਰ ਕਸ਼ੀ ਇੱਕ ਸ਼ਾਦੀ ਦੀ, ਇੱਕ ਬਰਾਤ ਦੀ, ਇੱਕ ਵਿਆਹ ਦੀ ਔਰ ਇੱਕ ਮੌਤ ਦੀ, ਇੱਕ ਜਨਾਜ਼ੇ ਦੀ, ਇੱਕ ਵਫਾਤ ਦੀ ਮੰਜ਼ਰ ਕਸ਼ੀ ਕਰਦਿਆਂ ਹੋਇਆਂ ਦੋਵਾਂ ਦੇ ਵਿੱਚ ਜਿਹੜੀਆਂ ਮੁਮਾਸਲ ਗੱਲਾਂ ਨੇ ਉਹਨੂੰ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ ਕਿ ਜਿਸ ਤਰ੍ਹਾਂ ਇੱਕ ਧੀ ਭੈਣ ਨਵੀਂ ਵਿਆਹੀ ਹੋਈ ਜਾ ਕੇ ਸਹੁਰੇ ਘਰ ਆਪਣੀ ਉਸ ਤਰਬੀਅਤ ਦਾ ਇਮਤਿਹਾਨ ਦੇਣਾ ਸ਼ੁਰੂ ਕਰ ਦਿੰਦੀ ਹੈ, ਆਪਣੀ ਉਸ ਤਾਲੀਮੋ ਤਦਰੀਸ ਬਾਰੇ ਸਵਾਲਨਾਮਾ ਹੱਲ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਹੜੀ ਉਸ ਪੇਕੇ ਘਰ ਸਿੱਖੀ ਸੀ। ਉਸੇ ਤਰ੍ਹਾਂ ਹੀ ਇੱਕ ਬੰਦਾ ਜਦੋਂ ਮਰੇਗਾ ਤੇ ਉਹਨੂੰ ਜਾ ਕੇ ਅੱਲਾਹ ਪਾਕ ਦੇ ਹਜ਼ੂਰ ਪੇਸ਼ ਹੋ ਕੇ ਤੇ ਇੱਕ ਸਵਾਲਨਾਮਾ ਹੱਲ ਕਰਨਾ ਪਏਗਾ, ਇੱਕ ਇਮਤਿਹਾਨ ਦੇਣਾ ਪਏਗਾ। ਇਸੇ ਗੱਲ ਨੂੰ ਸਾਡੇ ਫੁਕਾਰਾ, ਸਾਡੇ ਸੂਫੀਆ, ਸੂਫੀ ਸ਼ਾਇਰਾਂ ਨੇ ਇਸ ਦੁਨੀਆ ਨੂੰ ਪੇਕਾ ਘਰ ਔਰ ਅੱਲਾਹ ਪਾਕ ਕੋਲ ਜਦੋਂ ਮਰ ਕੇ ਜਾਣਾ ਹੈ ਤੇ ਬਾਅਦ ਅਜ਼ ਮਰਗ ਦਾ ਜਿਹੜਾ ਆਲਮ ਹੈ ਉਹਨੂੰ ਸਹੁਰਾ ਘਰ ਲਿਖਿਆ। ਅਕਸਰ ਸਾਡੇ ਸੂਫੀ ਸ਼ੁਆਰਾ ਨੇ। ਗੱਲਬਾਤ ਹੋ ਗਈ ਹੈ ਬਹੁਤ ਲੰਮੀ, ਇਸ ਮੌਜੂ ਬਾਰੇ ਅਗਲੇ ਕਿਸੇ ਵਲੌਗ ਵਿੱਚ ਤੁਹਾਡੀ ਸੇਵਾ ਦੇ ਵਿੱਚ ਬਾਕੀ ਗੱਲਾਂ ਕਰਾਂਗੇ। ਹੁਣ ਸਾਨੂੰ ਦਿਓ ਇਜਾਜ਼ਤ ਤੇ ਹਲਾ ਵਈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ